With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ. ਤੁਸੀਂ ਇਸ ਸੈਗਮੈਂਟ ਵਿੱਚ ਤੁਸੀਂ ਕਿਹੜੀਆਂ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ ਮੈਂ ਸਮਝਦਾ ਵੀ ਇਹ ਗੁਰੂ ਦੀ ਰਹਿਮਤ ਹੈ ਕਿ ਸਤਿਗੁਰੂ ਨੇ ਆਪ ਖਾਲਸਾ ਪੰਥ ਦੇ ਵਿੱਚ ਆਪਣਾ ਆਪਾ ਰੱਖਿਆ. ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ. ਇੰਨੇ ਚੈਲੰਜ 3 ਸਦੀਆਂ ਦੇ ਇਤਿਹਾਸ 'ਚ ਇੰਨੇ ਵੱਡੇ ਪਾਵਰਫੁਲ ਰਜੀਮ ਦੁਸ਼ਮਣ ਮੁਗਲ ਹੋਣ, ਅਫਗਾਨ ਧਾੜਵੀ ਹੋਣ, ਅੰਗਰੇਜ਼ ਹੋਣ, ਅੱਜ ਦੇ ਹਿੰਦੂਤਵੀ ਹਾਕਮ ਹੋਣ ਜੀ, ਔਰ ਇਸ ਕਿਸਮ ਦੀਆਂ ਹਿੰਦੂਤਵੀ ਹਾਕਮਾਂ ਦੀਆਂ ਨੀਤੀਆਂ ਜਿਹੜੇ ਕਿ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ ਜੀ, ਲੇਕਿਨ ਇਹਦੇ ਬਾਵਜੂਦ ਜਿਵੇਂ ਸਿੱਖ ਕੌਮ ਅੱਗੇ ਵੱਧ ਰਹੀ ਹੈ ਆਪਣੀ ਮੰਜ਼ਿਲ ਵੱਲ ਵੀ, ਆਪਣੀ ਪਛਾਣ ਵੱਲ ਵੀ, ਉਸ ਦਾ ਸਬੂਤ ਕੈਨੇਡਾ ਹੈ. ਕੈਨੇਡਾ ਉਹ ਮੁਲਕ ਇੱਕ ਜ਼ਮਾਨਾ ਸੀ ਕਿ ਕੈਨੇਡਾ ਸਰਕਾਰ ਨੇ ਇਹ ਪਲਾਨ ਕੀਤਾ ਸੀ ਕਿ ਸਾਰੇ ਸਿੱਖ ਇਕੱਠੇ ਕਰਕੇ ਕੈਨੇਡਾ ਦੇ ਹੋਂਡੂਰਸ ਦੇ ਵਿੱਚ ਭੇਜ ਦੇਣੇ ਨੇ ਸਾਊਥ ਅਮਰੀਕਾ 'ਚ, ਜਿਹੜਾ ਕਿ ਸਿੱਖਾਂ ਨੇ ਫਾਈਟ ਕਰਕੇ ਉਹਨਾਂ ਦੇ ਇਸ ਇਰਾਦੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ. ਇਹ ਉਹੀ ਪੀਰੀਅਡ ਸੀ ਕਿ ਕਿੰਨੇ ਸਖਤ ਇਮੀਗ੍ਰੇਸ਼ਨ ਦੇ ਕਾਨੂੰਨ ਬਣੇ ਕਿ ਇੱਥੇ ਕੋਈ ਆ ਕੇ ਰਹਿ ਹੀ ਨਹੀਂ ਸਕਦਾ. ਔਰ ਕਾਮਾਗਾਟਾ ਮਾਰੂ ਜਿਹੜੇ 300 ਤੋਂ ਜ਼ਿਆਦਾ ਸਿੱਖ ਮੁਸਾਫਰ ਆਏ, ਕਿਵੇਂ ਉਹਨਾਂ ਦੇ ਨਾਲ ਸਲੂਕ ਕੀਤਾ, ਕਿਹੋ ਜਿਹੇ ਕਾਨੂੰਨ ਸਨ ਔਰ ਉਹਨਾਂ ਨੂੰ ਵਾਪਸ ਮੋੜਿਆ ਗਿਆ. ਔਰ ਫਿਰ ਬਜਬਜ ਘਾਟ ਦੇ ਕੰਢੇ 'ਤੇ ਕਲਕੱਤੇ 'ਚ ਫਾਇਰਿੰਗ ਕੀਤੀ ਉਹਨਾਂ ਦੇ ਉੱਤੇ. ਕਾਫੀ 2 ਦਰਜਨ ਦੇ ਕਰੀਬ ਸ਼ਹੀਦ ਹੋਏ. ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਹੀ ਫਿਰ ਬਾਅਦ ਦੇ ਵਿੱਚ ਨਜ਼ਰਬੰਦੀ ਵਰਗੀ ਹਾਲਤ 'ਚ ਰੱਖਿਆ ਗਿਆ ਜੀ. ਸੋ ਉਹਨਾਂ ਹਾਲਾਤਾਂ 'ਚ ਉਹ ਕੈਨੇਡਾ ਮੁਲਕ ਜਿੱਥੇ ਕਦੇ ਉਹਨਾਂ ਸਭ ਨੂੰ ਕੱਢਣ ਤੱਕ ਜਾ ਰਹੇ ਸੀ, ਜਿੱਥੇ ਕਾਮਾਗਾਟਾ ਮਾਰੂ ਦਾ ਦੁਖਾਂਤ 100 ਸਾਲ ਲਗਭਗ ਪਹਿਲਾਂ ਵਾਪਰਿਆ, ਅੱਜ ਇਹ ਮੁਅੱਜ਼ਜ਼ਾ ਹੀ ਹੈ, ਕ੍ਰਿਸ਼ਮਾ ਹੈ ਕਿ ਕੈਨੇਡਾ ਦੀ ਸਰਕਾਰ ਦੇ ਵਿੱਚ 4 ਸਿੱਖ ਮੰਤਰੀ ਨੇ, 16 ਮੈਂਬਰ ਪਾਰਲੀਮੈਂਟ ਪੰਜਾਬੀ ਸਿੱਖ ਨੇ ਔਰ ਡਿਫੈਂਸ ਮਿਨਿਸਟਰ ਕੈਨੇਡਾ ਦਾ ਸਿੱਖ ਹੈ. ਔਰ ਗੱਲ ਇੱਥੋਂ ਤੱਕ ਨਹੀਂ, ਪਿਛਲੇ ਦਿਨਾਂ 'ਚ ਅਸੀਂ ਸਿੱਖ ਕੌਮ ਤਾਂ 4 ਚੁਫੇਰੇ ਇਸ ਵੇਲੇ ਉਸ ਖਾਲਸਾ ਸਾਜਨਾ ਦਿਵਸ ਜਿਹਦੇ ਲਈ ਵਿਸਾਖੀ ਸ਼ਬਦ ਸੌਖਾ ਵਰਤਿਆ ਜਾਂਦਾ ਹੈ ਉਸ ਦੇ ਚਾਅ 'ਚ ਹੈ. 14 ਅਪ੍ਰੈਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਨ ਹੈ. ਪਰ ਕਿਵੇਂ ਕੈਨੇਡਾ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਖੁਦ ਆਪਣੀ ਸਾਰੀ ਕੈਬਨਿਟ ਦੇ ਮੰਤਰੀਆਂ ਦੇ ਨਾਲ ਔਰ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਲਿਬਰਲ ਪਾਰਟੀ ਦੇ ਉਹਦੇ 'ਚ ਸ਼ਮੂਲੀਅਤ ਕੀਤੀ. ਜਦੋਂ ਤੁਸੀਂ ਉਹ ਵੀਡੀਓ ਦੇਖਦੇ ਹੋ
ਔਰ ਉਹਨਾਂ ਦੀ ਉਹ ਜਿਹੜੀ ਸਪੀਚ ਜਿਹੜੀ ਉਹਨਾਂ ਨੇ ਸਿੱਖ ਕੌਮ ਨੂੰ ਟ੍ਰਿਬਿਊਟ ਦਿੱਤੀ ਜੀ ਉਹ ਰਿਮਾਰਕੇਬਲ ਹੈ। ਔਰ ਇਸੇ ਇਕੱਠ ਦੇ ਵਿੱਚ ਉਹਨਾਂ ਨੇ ਐਲਾਨ ਵੀ ਕੀਤਾ ਹੈ ਕਿ ਉਹ ਮਈ 18 ਨੂੰ ਹਾਊਸ ਦੇ ਵਿੱਚ ਜਿਹੜੀ ਹੈ ਪਾਰਲੀਮੈਂਟ 'ਚ ਯਾਨੀ ਕਿ ਮੁਆਫੀ ਮੰਗਣਗੇ ਕੌਮਾ ਗਾਟਾ ਮਾਰੂ ਦੇ ਲਈ ਕਿ ਜੋ ਕੁਝ ਵਾਪਰਿਆ ਉਹ ਕਿਵੇਂ ਜਿਹੜਾ ਨਿਆਂ ਸੰਗਤ ਨਹੀਂ ਸੀ, ਕਿਵੇਂ ਉਹ ਡਿਸਕ੍ਰਿਮੀਨੇਟਰੀ ਲਾਅਸ ਸੀ। ਔਰ ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਜਿਹੜਾ ਇਹੋ ਜਿਹਾ ਕਦੇ ਦੁਬਾਰਾ ਨਾ ਵਾਪਰੇ ਔਰ ਉਹ ਉਸ ਦੇ ਲਈ ਮੁਆਫੀ ਮੰਗਣਗੇ ਜੀ। ਇਹ ਬਹੁਤ ਵੱਡੀ ਗੱਲ ਹੈ। ਔਰ ਉਸ ਜਦੋਂ ਤੁਸੀਂ ਸਮਾਗਮ ਦੀ ਗੱਲ ਵੀ ਕਰਦੇ ਹੋ ਔਰ ਜ਼ਾਹਰ ਹੈ ਗੁਰਬਖਸ਼ ਸਿੰਘ ਮੱਲੀ ਜਿਹੜੇ ਪਹਿਲੇ ਕੈਨੇਡੀਅਨ ਪਾਰਲੀਮੈਂਟ 'ਚ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਬਣੇ ਸੀ, ਉਹਨਾਂ ਨੇ ਆਪਣੀ ਸਪੀਚ 'ਚ ਜਦੋਂ ਇਹ ਸਮਾਗਮ ਚੱਲ ਰਿਹਾ ਸੀ ਕਿਹਾ ਕਿ ਜਸਟਿਨ ਟਰੂਡੋ ਜਿਵੇਂ ਸਿੱਖਾਂ ਨੂੰ ਪਿਆਰ ਕਰਦੇ ਨੇ ਔਰ ਜਿਵੇਂ ਸਮਰਪਿਤ ਨੇ, ਇਸ ਤੋਂ ਲੱਗਦਾ ਹੈ ਵੀ ਇਹ ਕਿਸੇ ਜ਼ਮਾਨੇ ਕਿਸੇ ਜੀਵਨ 'ਚ ਸਿੱਖ ਰਹੇ ਹੋਣਗੇ। ਉਹਨਾਂ ਨੇ ਵੀ ਸਮਾਈਲ ਕੀਤਾ। ਚਲੋ ਅਸੀਂ ਕੋਈ ਇਸ ਕਿਸਮ ਦੇ ਜਨਮ ਮਰਨ ਵਾਲੀ ਗੱਲ ਦਾ ਨਾਂ ਵੀ ਜੇ ਲਈਏ ਨੋਟਿਸ, ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕਿਸ ਕਿਸਮ ਦਾ, ਔਰ ਇੱਕ ਪਾਸੇ ਇਹ ਪਾਰਟ ਹੈ, ਦੂਜੇ ਪਾਸੇ ਜਿਹੜਾ ਸਾਡੀ ਫਾਦਰਲੈਂਡ ਹੈ ਮਦਰਲੈਂਡ ਪੰਜਾਬ 'ਚ, ਉੱਥੇ ਉਹ ਬਰਗਾੜੀ ਹੋਏ, ਬਹਿਬਲ ਕਲਾਂ, ਜਵਾਹਰ ਸਿੰਘ ਵਾਲਾ, ਪੰਜਾਬ ਭਰ 'ਚ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋਏ ਔਰ ਕਿੰਨਾ ਵਕਤ ਬੀਤਣ ਤੋਂ ਬਾਅਦ ਵੀ ਅਜੇ ਤੱਕ ਉਹ ਜਿਹੜੇ ਇਹ ਹਥਿਆਰੇ ਨੇ ਇਸ ਕਿਸਮ ਦੇ ਉਹ ਸਾਹਮਣੇ ਨਹੀਂ ਆਏ, ਕਿਉਂਕਿ ਉਹਨਾਂ ਦਾ ਆਪਣਾ ਏਜੰਸੀਆਂ ਦਾ RSS ਦਾ ਕੰਮ ਹੈ। ਪਰ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿੰਨੀ ਵੱਡੀ ਪ੍ਰਾਪਤੀ ਹੈ ਸਿੱਖਾਂ ਦੀ ਜੀ। ਸਿਰਫ ਇਹੀ ਨਹੀਂ ਕਿ ਕੋਈ ਸਿੰਬੋਲਿਕ ਕੈਬਨਿਟ ਜਾਂ MP ਬਣ ਗਏ। ਅੱਜ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਹੈ ਉਹ ਮੌਜੂਦ, ਅਖੰਡ ਪਾਠ ਹੋਣਾ 3 ਦਿਨ ਉੱਥੇ, ਉਸ ਕਿਸਮ ਦਾ ਸਾਰਾ ਸਿਸਟਮ ਔਰ ਅੰਦਰ ਪੂਰਾ ਦੀਵਾਨ ਸਜਿਆ। ਔਰ ਜਸਟਿਨ ਟਰੂਡੋ ਨੂੰ ਜਿਹੜਾ 3 ਫੁੱਟੀ ਸ੍ਰੀ ਸਾਹਿਬ ਜਿਹੜੀ ਬੋਸਟਨ ਦੇ ਇੱਕ ਖਾਸ ਨੇ ਜਿਹੜੇ ਸ੍ਰੀ ਸਾਹਿਬ ਬਣਾਉਂਦੇ ਨੇ, ਉਹਦੇ ਉੱਤੇ ਵੀ ਜਿਹੜਾ ਦੇਗ ਤੇਗ ਫਤਿਹ ਲਿਖਿਆ ਹੈ, ਇੱਕ ਓਂਕਾਰ ਲਿਖਿਆ ਹੈ। ਔਰ ਜਿਹੜੀ ਸਪੀਕਰ ਇੱਕ ਬੀਬੀ ਸੀ ਉਹ ਫ੍ਰੈਂਚ ਜ਼ੁਬਾਨ ਦੇ ਵਿੱਚ ਦੱਸ ਰਹੀ ਸੀ ਕਿ ਇਹਦਾ ਕੀ ਮਤਲਬ ਹੈ। ਸਿੰਘ ਨੇ ਅੰਗਰੇਜ਼ੀ ਦੇ ਵਿੱਚ ਦੱਸਿਆ ਕਿ ਭਾਈ ਕਿਵੇਂ ਸਾਡਾ ਦੇਗ ਤੇਗ ਫਤਿਹ ਦਾ ਨਾਰਾ ਕੀ ਹੈ ਔਰ ਸਿੱਖੀ ਦੀਆਂ ਮੂਲ ਵੈਲਿਊਜ਼ ਕੀ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਗੁਰੂ ਦੀ ਰਹਿਮਤ ਦਾ ਸਦਕਾ ਹੈ ਕਿ ਕੈਨੇਡਾ ਦੇ ਵਿੱਚ ਇੰਨੀ ਵੱਡੀ ਪ੍ਰਾਪਤੀ ਜਿਹੜੀ ਹੈ ਸਿੱਖਾਂ ਨੇ ਕੀਤੀ ਹੈ ਜੀ। ਔਰ 102 ਸਾਲ ਪਹਿਲਾਂ ਇਹ ਜਿਹੜਾ 376 ਜਿਹੜੇ ਨੇ ਮੁਸਾਫਰ ਸਨ, ਜਿਨ੍ਹਾਂ 'ਚ ਆਲਮੋਸਟ 98% ਸਿੱਖ ਸੀ, ਜਿਹੜੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਆਏ। ਔਰ ਇਸ ਸੰਬੰਧੀ ਜਿਵੇਂ ਮੈਂ ਕਿਹਾ ਕਿ ਵੀ ਡਿਸਕ੍ਰਿਮੀਨੇਟਰੀ ਲਾਜ਼ ਆਫ ਦਾ ਟਾਈਮ, ਇਹ ਸ਼ਬਦ ਜਸਟਿਨ ਟਰੂਡੋ ਦੇ ਨੇ। ਔਰ ਉਹਨਾਂ ਨੇ ਇਸ ਸੈਲੀਬ੍ਰੇਸ਼ਨ ਦੇ ਮੌਕੇ ਜਿਹੜੀ ਜਸਟਿਨ ਟਰੂਡੋ ਦੀ ਸਪੀਚ ਹੈ, ਉਹਨਾਂ ਨੇ ਕਿਹਾ with so much to contribute to their new home they chose Canada and we failed them utterly। ਕਿ ਜਿਹੜੇ ਆਏ ਉਹ ਕੁਝ ਦੇਣਾ ਚਾਹੁੰਦੇ ਸੀ, ਉਹਨਾਂ ਨੇ ਕੈਨੇਡਾ ਆਉਣ ਦਾ ਫੈਸਲਾ ਕੀਤਾ, ਪਰ ਅਸੀਂ ਉਹਨਾਂ ਦੀ ਬਾਹ ਨਹੀਂ ਫੜੀ। The Prime Minister said, adding that passengers were refused entry to Canada due to discriminatory laws of the time। ਜਿਹੜੇ ਵਿਤਕਰੇ ਭਰੇ ਕਾਨੂੰਨ ਸੀ ਉਹਨਾਂ ਦੀ ਬਦੌਲਤ ਉਹ ਕੈਨੇਡਾ 'ਚ ਨਹੀਂ ਰਹਿ ਸਕੇ ਜੀ। As a nation, we should never forget the prejudice suffered by the Sikh community at the hands of the Canadian government of the day। We should not and we will not, Trudeau said at the Gurdwara Sahib Ottawa Sikh Society। ਉਸ ਫੰਕਸ਼ਨ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਆਟਵਾ ਸਿੱਖ ਸੁਸਾਇਟੀ ਵੀ ਉਹਨਾਂ ਨੇ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਨੇਸ਼ਨ ਦੇ ਤੌਰ ਤੇ ਅਸੀਂ ਕਦੇ ਵੀ ਉਸ ਵਿਤਕਰੇ ਨੂੰ ਨਹੀਂ ਭੁੱਲ ਸਕਦੇ ਜਿਹੜਾ ਕਿ ਸਿੱਖਾਂ ਦੇ ਨਾਲ ਅਸੀਂ ਕੀਤਾ ਔਰ ਕੈਨੇਡਾ ਗਵਰਨਮੈਂਟ ਉਸ ਸਮੇਂ ਦੀ ਨੇ ਕੀਤਾ। ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਔਰ ਅਸੀਂ ਕਦੇ ਭੁੱਲਾਂਗੇ ਵੀ ਨਹੀਂ। ਉਹਨਾਂ ਨੇ ਕਿਹਾ ਕਿ ਵੀ ਉਹ ਇਸ ਬਾਰੇ ਫਾਰਮਲ ਅਪੋਲੋਜੀ ਜਿਹੜੀ ਹੈ ਮਈ 18 ਨੂੰ ਹਾਊਸ ਆਫ ਕਾਮਨਸ ਕਰਨਗੇ 102 ਸਾਲ ਪਹਿਲਾਂ ਵਾਪਰੇ ਇਸ ਵਾਕਿਆ ਦੇ ਲਈ। ਔਰ ਇਹ ਜਿਹੜਾ ਮੈਂ ਸਮਝਦਾ ਵੀ ਇੱਕ ਪਾਸੇ ਅੱਜ ਭਾਰਤ ਦੇ ਹਾਕਮ ਜੋ ਕੁਝ ਜੂਨ 84 ਦਾ ਘੱਲੂਘਾਰਾ, ਨਵੰਬਰ 84 ਦੀ ਸਿੱਖ ਨਸਲ ਕੁਸ਼ੀ, ਪੂਰੀ ਦੀ ਪੂਰੀ ਸਾਡੀ ਇੱਕ ਪੀੜ੍ਹੀ ਮਾਰ ਮੁਕਾ ਦਿੱਤੀ ਗਈ ਹੈ ਜੀ। ਰਿਗਰੈਟ ਤਾਂ ਕੀ ਹੋਣਾ ਹੈ, ਕਿਸੇ ਨੇ ਉਸ ਦੀ ਅਕਾਊਂਟੇਬਿਲਟੀ ਕੀ ਦੇਣੀ ਹੈ, ਉਹ ਅੱਜ ਵੀ ਜਿਹੜਾ 30-32 ਸਾਲ ਬਾਅਦ ਆਮ ਅਦਾਲਤਾਂ ਜਿਹੜੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੋਈ ਜਸਟਿਸ ਨਹੀਂ ਹੈ। ਉਹ ਦਿੱਲੀ ਦਾ ਹਾਈ ਕੋਰਟ ਜਿਹੜਾ ਉਸ ਪਿਆਊ ਜਿਹੜਾ ਕਿ ਛਬੀਲ ਹੈ ਸੀਸਾਨ ਸਾਹਿਬ ਦੇ ਬਾਹਰ, ਉਹਨੂੰ ਭੰਨਣ ਦੇ ਲਈ
ਤਾਂ ਆਰਡਰ ਕਰਕੇ ਉੱਥੇ ਪੁਲਿਸ ਖੜੀ ਕਰਾ ਸਕਦਾ ਕਿ ਵੀ ਇਹ ਦੇਖੋ ਕਿਤੇ ਕਿਵੇਂ ਬਣ ਕਿਵੇਂ ਗਈ, ਦੁਬਾਰਾ ਸਿੱਖਾਂ ਨੇ ਕਿਵੇਂ ਬਣਾ ਦਿੱਤੀ ਜੀ। ਲੇਕਿਨ ਸਿੱਖਾਂ ਦੇ ਲਈ ਕੋਈ ਜਸਟਿਸ ਨਹੀਂ, ਮਾਫੀ ਤਾਂ ਕਿਹਨੇ ਮੰਗਣੀ ਸੀ। ਤੇ ਇਹ ਆਫਰੀਨ ਹੈ, ਮੈਂ ਸਮਝਦਾ ਵੀ ਇਹਨਾਂ ਦੇ ਸਿਸਟਮ ਤੇ ਵੀ ਕਿ 102 ਸਾਲ ਬਾਅਦ, ਹਾਲਾਂਕਿ ਉਸ ਤੋਂ ਪਹਿਲਾਂ ਜਿਹੜਾ ਹਾਰਪਰ ਸੀ ਕੰਜ਼ਰਵੇਟਿਵ ਪਾਰਟੀ ਦਾ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਪ੍ਰਾਈਵੇਟ ਫੰਕਸ਼ਨ 'ਚ ਉਹਨੇ ਕਿਹਾ ਸੀ ਕਿ ਜੀ ਅਸੀਂ ਅਪੋਲੋਜਾਈਜ਼ ਕਰਦੇ ਹਾਂ ਜੋ ਕੀਤਾ। ਲੇਕਿਨ ਜਦੋਂ ਕੈਨੇਡੀਅਨ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇਹ ਗੱਲ ਕਹੇਗਾ, ਇਹ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਦੈਨ ਦਾ everything will be put at rest, that will be a history ਕਿ ਵੀ। ਲੇਕਿਨ 102 ਸਾਲ ਬਾਅਦ ਇਹ ਹੋਣਾ, ਇਹ ਆਪਣੇ ਆਪ 'ਚ ਇੱਕ ਰਿਮਾਰਕੇਬਲ ਪਾਰਟ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਵਕਤ ਹੋ ਗਿਆ ਮੇਰੇ ਖਿਆਲ ਜੀ, ਰਸ ਬ੍ਰੇਕ ਲੈ ਲੈਣੇ ਤੇ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।